अस्सलाम वालेकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਪੰਜਾਬੀ ਸਾਡਾ ਚੈਨਲ ਤੇ ਪੰਜਾਬੀ ਸਾਡਾ ਵਿਰਸਾ ਤੇ ਪੰਜਾਬੀ ਨੂੰ ਅਸੀਂ ਲਾਈਕ ਕਰਦੇ ਹਾਂ ਤੇ ਅਲਹਮਦੁਲਿਲਾ ਅਸੀਂ ਬੜੇ ਖੁਸ਼ ਹਾਂ ਇਸੇ ਲਾਈਫ ਦੇ ਵਿੱਚ। ਤੇ ਅੱਜ ਸਾਡੇ ਪਿੰਡ ਦੇ ਬਜ਼ੁਰਗ, ਉਹ ਬਜ਼ੁਰਗ ਜਿਹੜੇ ਪਿਛਲੇ ਦੌਰ 'ਚ ਦਨਾਬ ਬਜ਼ੁਰਗ ਹੁੰਦੇ ਸੀ, ਜਿਨ੍ਹਾਂ ਕੋਲੋਂ ਗੁਰ ਦੀਆਂ ਗੱਲਾਂ ਲੱਭਦੀਆਂ ਸੀ, ਜਿਹੜੇ ਦਨਾਈ ਦੀਆਂ ਗੱਲਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਇੱਕ ਗੱਲ ਦੇ ਵਿੱਚ 100 ਗੱਲ ਕਰ ਜਾਣੀ, ਇਹ ਉਹ ਬਜ਼ੁਰਗ ਨੇ। ਤੇ ਅੱਜ ਇਹਨਾਂ ਨਾਲ ਗੁਫ਼ਤਗੂ ਸਾਂਝੀ ਕਰਾਂਗੇ, ਇਹਨਾਂ ਨੂੰ ਕੁਝ ਗੱਲਾਂ ਬਾਤਾਂ ਪੁੱਛਾਂਗੇ, ਇਹਨਾਂ ਨੂੰ ਬਿਜ਼ਨਸ ਦੇ ਬਾਰੇ ਪੁੱਛਾਂਗੇ, ਇਹਨਾਂ ਆਪਣੀ ਜ਼ਿੰਦਗੀ ਕਿੱਦਾਂ ਲੰਘਾਈ ਹੈ, ਕੀ ਸੀ, ਕੀ ਬਣਾਇਆ ਵਾ, ਮਾਂ-ਬਾਪ ਵੱਲੋਂ ਕੀ ਮਿਲਿਆ ਸੀ, ਮਾਂ-ਬਾਪ ਦੀ ਸੇਵਾ ਕਿੱਦਾਂ ਕੀਤੀ ਸੀ, ਹੁਣ ਅੱਲਾਹ ਪਾਕ ਨੇ ਇਹਨਾਂ ਨੂੰ ਕਿਹੜੀ ਚੀਜ਼ ਨਾਲ ਨਵਾਜ਼ਿਆ ਵਾ ਤੇ ਕਿਸ ਤਰ੍ਹਾਂ ਇਹਨਾਂ ਨੇ ਹਾਸਲ ਕੀਤਾ ਵਾ। ਇਹ ਸਾਰੀਆਂ ਗੱਲਾਂ, ਸਾਰੀਆਂ ਗੁਫ਼ਤਗੂਆਂ ਇਹਨਾਂ ਨਾਲ ਸਾਂਝੀਆਂ ਕਰਾਂਗੇ, ਜਿਹੜੀਆਂ ਕਿ ਤੁਹਾਡੇ ਤੱਕ ਵੀ ਪਹੁੰਚਣ ਔਰ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਮਜ਼ਾ ਆਏਗਾ ਔਰ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਦੇ ਵਿੱਚੋਂ ਨਿਚੋੜ ਕੱਢੋਗੇ ਤਾਂ ਤੁਹਾਨੂੰ 100 ਮਤਲਬ ਲੱਭੇਗਾ। ਕਿਉਂਕਿ ਉਹ ਬਜ਼ੁਰਗ ਨੇ ਜਿਹੜੇ ਪੁਰਾਣੇ ਦੌਰ ਦੇ ਵਿੱਚ ਅਸੀਂ ਲੋਕ ਇਹਨਾਂ ਨੂੰ ਹੁਣ ਫਾਲੋ ਕਰਨਾ ਛੱਡ ਗਏ ਆ। ਪੁਰਾਣੇ ਦੌਰ ਦੇ ਵਿੱਚ ਇੱਕ ਬਜ਼ੁਰਗ 100 ਬੰਦੇ ਦੇ ਉੱਤੇ ਭਾਰੀ ਹੁੰਦਾ ਸੀ ਕਿ ਉਹਦੀ ਪਲੈਨਿੰਗ ਜਿਹੜੀ ਸੀ ਉਹ ਕਾਟ ਦੇ ਜਾਂਦੀ ਸੀ ਹਰ ਚੀਜ਼ ਨੂੰ। ਤੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਨੂੰ ਨਾਮ ਪੁੱਛਾਂਗੇ ਤੁਹਾਡੇ ਸਾਹਮਣੇ, ਇਹ ਵੀ ਪੁੱਛਾਂਗੇ ਪਿੱਛੋਂ ਕਿਹੜੇ ਜ਼ਿਲ੍ਹੇ ਦੇ ਆ, ਕਿ ਇਹਨਾਂ ਦੇ ਵਾਲਦ ਸਾਹਿਬ ਯਾਨੀ ਕਿ ਪਿੱਛੋਂ ਇੰਡੀਆ 'ਚੋਂ ਕਿੱਥੋਂ ਆਏ ਆ, ਪਿੰਡ ਕਿਹੜਾ ਸੀ, ਔਰ ਸਾਰੀਆਂ ਗੁਫ਼ਤਗੂਆਂ ਸਾਂਝੀਆਂ ਕਰਾਂਗੇ। ਤੇ ਅੱਲਾਹ ਖੈਰ ਕਰੇ, ਸਟਾਰਟ ਕਰਦੇ ਆਂ। अस्सलाम वालेकुम बाबा जी। ਬਾਬਾ ਜੀ ਕੀ ਨਾਮ ਆਪਣਾ? ਥੋੜਾ ਜਿਹਾ ਆਵਾਜ਼ ਵੀ ਤੁਹਾਡੀ ਨਾ। ਲਿਆਕਤ ਅਲੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਜੀ? ਖੈਰਦੀਨ। ਤੇ ਪਿੱਛੋਂ ਕਿਹੜੇ ਜ਼ਿਲ੍ਹੇ ਦੇ ਹੋ ਤੁਸੀਂ? ਗੁਰਦਾਸਪੁਰ ਦੇ। ਜ਼ਿਲ੍ਹਾ ਗੁਰਦਾਸਪੁਰ। ਤੇ ਪਿੰਡ ਕਿਹੜਾ ਜੀ? ਮਸਤਕੋਟ। ਯਾਨੀ ਕਿ ਕਲਾਨੌਰ ਲੱਗਦਾ ਸੀ ਸਾਨੂੰ। ਕਲਾਨੌਰ। ਅੱਛਾ ਬਾਬਾ ਜੀ। ਤਹਿਸੀਲ ਬਟਾਲਾ ਸੀ। ਤੇ ਬਾਬਾ ਜੀ ਗੱਲ ਇਹ ਆ ਕਿ ਅਸੀਂ ਕੁਝ ਤੁਹਾਡੇ ਕੋਲੋਂ ਸਵਾਲ ਪੁੱਛਣੇ ਆ ਕਿ ਮੇਰੀ ਵੀ ਉਮਰ ਜਿੰਨੀ ਕੁ ਹੋਈ ਹੈ, ਮੈਂ ਤੁਹਾਨੂੰ ਇਹੀ ਵੇਖਦਾ ਕਿ ਤੁਸੀਂ ਪਿੰਡ 'ਚ ਹੀ ਮੈਂ ਤੁਹਾਨੂੰ ਵੇਖਿਆ ਵਾ। ਤੇ ਤੁਹਾਡੇ ਨਾਲ ਗੱਲਾਂ ਇਹ ਕਰਨੀਆਂ ਚਾਹਾਂਗਾ ਕਿ ਤੁਹਾਡੀ ਜਿਹੜੀ ਇੱਕ ਫੈਮਿਲੀ ਆ, ਜੱਟ ਤੁਹਾਡੀ ਬਰਾਦਰੀ, ਤੇ ਉਹ ਜੱਟ ਬਰਾਦਰੀ ਤੁਹਾਨੂੰ ਫਾਲੋ ਕਰਦੀ ਆ। ਫਾਲੋ ਦਾ ਮਕਸਦ ਇਹ ਹੈ ਕਿ ਤੁਹਾਡੇ ਨਕਸ਼ੇ ਕਦਮ 'ਤੇ ਚੱਲਦੀ, ਤੁਹਾਨੂੰ ਪੁੱਛ ਕੇ ਗੱਲਾਂ ਮੈਂ ਵੇਖਿਆ ਵਾ ਕਿ ਜੋ ਤੁਸੀਂ ਕਹਿੰਦੇ ਹੋ ਉਹ ਹੀ ਕਰਦੀ ਆ। ਔਰ ਇਹਦੇ ਬਾਰੇ 'ਚ ਕੁਝ ਰਾਜ ਵੀ ਤੁਹਾਨੂੰ ਪੁੱਛਾਂਗੇ ਕਿ ਕੀ ਰਾਜ ਆ ਤੁਹਾਡੇ ਕੋਲ। ਤੇ ਦੂਸਰਾ ਤੁਹਾਨੂੰ ਇਹ ਪੁੱਛਾਂਗੇ ਕਿ ਤੁਸੀਂ ਇਹ ਬਿਜ਼ਨਸ ਜਿਹੜਾ ਕਰਦੇ ਹੋ, ਤੁਸੀਂ ਸਾਰੀ ਉਮਰ ਇਹੀ ਜ਼ਿਮੀਂਦਾਰੀ ਕੀਤਾ? ਜ਼ਿਮੀਂਦਾਰੀ ਕੀਤਾ। ਤੇ ਮਾਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਅੱਗੇ, ਤੁਸੀਂ ਭਾਈ ਕਿੰਨੇ ਸੀਗੇ? ਦੋ ਭਾਈ। ਤੇ ਤੁਹਾਨੂੰ ਵਾਲਦ ਸਾਹਿਬ ਵੱਲੋਂ ਕਿੰਨੀ ਜ਼ਮੀਨ ਆਈ ਸੀ? 2.5 ਕਿੱਲੇ ਜੀ। ਅੱਛਾ ਜੀ। ਤੇ ਇਸ ਟਾਈਮ ਹੁਣ ਤੁਹਾਡੇ ਕੋਲ ਤਕਰੀਬਨ ਕਿੰਨਾ ਰਕਬਾ ਜੀ? ਇਸ ਟਾਈਮ ਮੇਰੇ ਕੋਲ 20 ਕਿੱਲੇ। ਮਾਸ਼ਾਅੱਲਾ ਜੀ। ਅੱਛਾ, 20 ਕਿੱਲੇ ਯਾਨੀ ਕਿ ਤੁਸੀਂ ਆਪ ਹੀ ਮਿਹਨਤ ਕਰਕੇ ਮੁੜ ਕੇ ਜ਼ਮੀਨ ਖਰੀਦੀ ਹੈ? ਅੱਛਾ। ਤੇ ਇਸ ਟਾਈਮ ਤੁਸੀਂ ਦੇਸੀ ਮਾਹੌਲ ਨੂੰ ਜ਼ਿਆਦਾ ਪਸੰਦ ਕਰਦੇ ਹੋ ਕਿ ਤੁਸੀਂ ਆ ਮਾਸ਼ਾਅੱਲਾ ਜ਼ਮੀਨ, ਮੈਂ ਦੇਖਦਾ ਰਿਹਾ ਕਿ ਤੁਸੀਂ ਹਰ ਸਾਲ ਜ਼ਮੀਨ ਵੀ ਖਰੀਦਦੇ ਹੋ ਤੇ ਅਲਹਮਦੁਲਿਲਾ ਤੁਹਾਨੂੰ ਇਹ ਵੀ ਰੱਬ ਨੇ ਮੌਜਾਂ ਲਾਈਆਂ ਕਿ ਡੰਗਰ ਮਾਲ ਇਹ ਉਹ ਬਹਾਰਾ। ਔਰ ਦੂਸਰੀ ਗੱਲ ਸੋਚੋ, ਛੋਟੀ ਜੀ ਗੱਲ ਤੁਹਾਨੂੰ ਦੱਸਦਾ ਜਾਵਾਂਗਾ ਕਿ ਪੁਰਾਣੇ ਮਾਹੌਲ ਤਰ੍ਹਾਂ ਇੱਥੇ 3-4 ਡੇਰੇ ਜਿੱਦਾਂ ਪੁਰਾਣੇ ਦੌਰ ਦੇ ਵਿੱਚ ਰਹਿੰਦੇ ਸੀ, ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਰਾਤ ਵੀ ਇੱਥੇ ਰਹਿੰਦੇ ਆ। ਇਹ 2-4 ਮੰਜੇ ਉੱਥੇ, 5-4 ਮੰਜੇ ਉੱਥੇ, ਯਾਨੀ ਕਿ ਉਸੇ ਤਰ੍ਹਾਂ ਜਿੱਦਾਂ ਪੁਰਾਣੇ ਰਹਿੰਦੇ ਸੀ। ਕਿ ਬਾਬਾ ਜੀ ਹੁਣੇ ਕਹਿੰਦੇ ਕਿ ਮੈਂ ਕੋਸ਼ਿਸ਼ ਕਰਦਾ ਵਾਂ ਕਿ ਮੈਂ ਆਪਣੀ ਸਖਾਫਤ ਨੂੰ ਜ਼ਿੰਦਾ ਰੱਖਾਂ, ਮੈਂ ਆਪਣੇ ਪੁਰਾਣੇ ਵਕਤ ਨੂੰ ਜ਼ਿੰਦਾ ਰੱਖਾਂ, ਮੈਂ ਆਪਣੇ ਪਿੰਡਾਂ ਵਾਲੇ ਮਾਹੌਲ ਨੂੰ ਜ਼ਿੰਦਾ ਰੱਖਾਂ। ਇਸੇ ਕਰਕੇ ਹੀ ਇੱਥੇ 5-7 ਯਾਨੀ ਕਿ ਹਵੇਲੀਆਂ ਇਕੱਠੀਆਂ ਹੀ ਆ, ਓਪਨ ਹੀ ਆ, ਉਸੇ ਤਰ੍ਹਾਂ ਜਿੱਦਾਂ ਪਿੱਛੇ ਹੁੰਦੇ ਸੀ। ਕੋਈ 2-4 ਮੰਜੇ ਉੱਥੇ ਡੱਡੇ ਹੁੰਦੇ ਆ, 2-4 ਉੱਥੇ ਡੱਡੇ ਹੁੰਦੇ ਆ। ਇੱਥੇ ਮੇਲਾ ਲੱਗਾ ਰਹਿੰਦਾ ਵਾ, ਸਾਰੇ ਰਲ ਬੈਠ ਕੇ ਹੁੱਕਾ ਸ਼ੁੱਕਾ ਪੀਂਦੇ, ਆਪਣੀਆਂ ਗੱਪਾਂ ਛੱਪਾਂ ਮਾਰਦੇ ਆ। ਤੇ ਹੁਣ ਬਾਬੇ ਹੋਰਾਂ ਨਾਲ ਗੁਫ਼ਤਗੂ ਇਹ ਸਾਂਝੀ ਕਰਾਂਗੇ, ਇਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਇਹ ਜਿਹੜੀ ਜ਼ਮੀਨ ਆ ਇਹ ਕਿੱਦਾਂ ਬਣਾਈ, ਤੁਹਾਨੂੰ ਕਿਹਦੀਆਂ ਦੁਆਵਾਂ ਸੀ, ਕੀ ਤੁਹਾਡੇ ਨਾਲ ਤੁਸੀਂ ਐਸਾ ਅਮਲ ਕੀਤਾ ਕਿ ਮਾਸ਼ਾਅੱਲਾ ਇਸ ਟਾਈਮ ਇੱਕ ਵਿਗਾ ਲੈਣਾ ਔਖਾ ਵਾ, ਤੁਸੀਂ ਮਾਸ਼ਾਅੱਲਾ ਮਰੱਬੇ ਦੇ ਲਾਗੇ ਪਹੁੰਚ ਗਏ ਹੋ 20 ਕਿੱਲਿਆਂ ਦੇ। ਤੇ ਇਹ ਕਿਸ ਤਰ੍ਹਾਂ ਤੁਸੀਂ ਇੱਥੋਂ ਤੱਕ ਪਹੁੰਚੇ, ਇਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਬਾਬਾ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਮੈਂ ਇਹ ਵੇਖਦਾ ਰਿਹਾ ਕਿ ਤੁਸੀਂ ਇੱਥੇ ਕਿਸਾਨ ਦਾ ਹੀ ਕੰਮ ਕਰਦੇ ਰਹੇ ਹੋ, ਪਹਿਲੇ ਤੁਹਾਡੇ ਕੋਲ ਡੰਗਰ ਵੀ ਥੋੜੇ, ਹੁਣ ਮਾਸ਼ਾਅੱਲਾ ਡੰਗਰ ਵੀ ਜ਼ਿਆਦਾ ਵਾ, ਤੇ ਤੁਸੀਂ ਇਹ ਜ਼ਮੀਨ ਜਿਹੜੀ ਲਈ ਆ ਇਹ ਤੁਹਾਨੂੰ ਕਿਸੇ ਦੀ ਦੁਆ ਵਾ ਜਾਂ ਤੁਹਾਡੀ ਪਲੈਨਿੰਗ ਆ ਜਾਂ ਤੁਹਾਡੀ ਮਿਹਨਤ ਆ, ਕੀ ਇਹਦੇ ਵਿੱਚ ਰਾਜ ਆ? ਇਹ ਜੀ ਮਾਸ਼ਾਅੱਲਾ ਮਾਂ ਬਾਪ ਦੀਆਂ ਦੁਆਵਾਂ ਹੀ ਆ। ਅੱਛਾ ਜੀ। ਹੋਰ ਕੋਈ ਮੇਰੀ ਪਲਾਨਿੰਗ ਨਹੀਂ ਗੀ। ਪਲਾਨਿੰਗ ਨਾਲ ਜੇ ਲਈਏ ਤੇ ਫੇਰ ਤਾਂ ਮਿਲਦਾ ਹੀ ਨਹੀਂਗਾ। ਮੇਰੀ ਮਾਂ ਨੇ ਮੈਨੂੰ 1000 ਗਾਲ ਕੱਢੀ ਆ। ਉਹਨੇ ਕੰਜਰਾ ਕੁੱਤਿਆ ਕਹਿਣਾ, ਉਹਨੇ ਕਹਿਣਾ ਤੇਰਾ ਬਾਪ ਕੰਮ ਕਰਦਾ, ਤੂੰ ਇੱਦਾਂ ਫਿਰਦਾ, ਬੱਚੇ ਤੇਰੇ ਦੁੱਧ ਪੀਂਦੇ ਆ, ਤੂੰ ਕੰਮ ਨਹੀਂ ਕਰਦਾ। ਮੈਂ ਉਹਦੀਆਂ ਗਾਲਾਂ ਖਾ ਕੇ ਕਦੇ ਬੋਲਣਾ ਨਹੀਂ। ਵਾਹ ਜੀ ਵਾਹ। ਅੱਛਾ। ਤੇ ਜੇ ਮੇਰੇ ਬਾਪ ਨੇ ਕਿਹਾ ਵੀ ਤੂੰ ਕੰਮ ਨਹੀਂ ਕੀਤਾ ਜਾਂ ਆ ਨਹੀਂ ਹੋਇਆ, ਤੇ ਉਹ ਮੇਰੀ ਵਾਲਦਾ ਜਿਹੜੀ ਸੀ ਉਹਨੇ ਕਹਿਣਾ ਕੋਈ ਗੱਲ ਨਹੀਂ,
ਇਹ ਪੁੱਤ ਜਿਹੜੇ ਆ ਮਾਂ ਪਿਓ ਦੇ ਸਿਰ ਤੇ ਐਸ਼ ਕਰਦੇ, ਉਹਨੂੰ ਵੱਖਰਿਆਂ ਹੋ ਕੇ ਇਹ ਗੱਲ ਕਹਿਣੀ, ਮੈਨੂੰ ਵੱਖਰਿਆਂ ਹੋ ਕੇ ਮੇਰੀ ਬੇਇੱਜ਼ਤੀ ਕਰਨੀ, ਮੈਨੂੰ ਗਾਲਾਂ ਕੱਢਣੀਆਂ ਮਾਸ਼ਾਅੱਲਾ। ਤੇ ਮੈਂ ਅੱਗੇ ਬੋਲਦਾ ਨਹੀਂ, ਉਹਨਾਂ ਦੀਆਂ ਦੁਆਵਾਂ ਨਾਲ ਹੀ ਆ ਸਭ ਕੁਝ ਬਣਿਆ, ਹੋਰ ਮੇਰੀ ਕੋਈ ਭਲਾ ਨਹੀਂ। ਠੀਕ ਹੋ ਗਿਆ, ਹਾਂ, ਤੇ ਯਾਨੀ ਕਿ ਤੁਸੀਂ ਅੱਲਾ ਆਪਣੇ ਮਾਂ-ਬਾਪ ਦੀ ਸੇਵਾ ਕਰਦੇ ਬੜੀ ਰਹੇ ਹੋ। ਸੇਵਾ ਕੀਤੀ ਆ ਮੈਂ, ਮਾਂ ਬਾਪ ਨੂੰ ਸਾਰੀ ਜ਼ਿੰਦਗੀ ਆਪਣੇ ਬਾਪ ਨੂੰ ਆਪਣੇ ਹੱਥੀਂ ਰੋਟੀ ਚੋਪੜ ਕੇ ਦਿੱਤੀ ਆ। ਮੈਂ ਆਪਣੀ ਬੀਵੀ ਦੇ ਵੀ ਇਤਬਾਰ ਨਹੀਂ ਕੀਤਾ। ਵਾਹ ਬਾਈ, ਮੈਂ ਉਹਨੂੰ ਕਿਹਾ ਵੀ ਰੋਟੀ ਮੈਂ ਆਪ ਹੀ ਚੋਪੜਨੀ, ਉਹਨੂੰ ਮੱਖਣ ਰੱਖ ਕੇ ਦੇਣਾ, ਸ਼ਾਮ ਨੂੰ ਦੁੱਧ ਚ ਆਂਡਾ ਪਾਉਣਾ, ਸੁੰਡ ਦੇ ਪਾਉਣੀ, ਅੱਛਾ ਫਿਰ ਮੈਂ ਉਹਨੂੰ ਦੁੱਧ ਦੇਣਾ, ਉਹਨੂੰ ਕਹਿਣਾ ਵੀ ਆਪਣੇ ਬਾਪ ਨੂੰ ਅੱਛਾ। ਦੁੱਧ ਪਿਲਾ। ਮੈਨੂੰ ਸਕੂਨ ਹੀ ਫੇਰ ਆਉਂਦਾ ਸੀ ਜੇ ਮੈਂ ਆਪਣੇ ਹੱਥੀਂ ਉਹਨੂੰ ਖਿਲਾ ਦੇਣਾ ਸੀ। ਯਾਨੀ ਕਿ ਉਹਨਾਂ ਦੀ ਜਿਹੜੀ ਸੇਵਾ ਵਾ ਉਹਦੇ ਵਿੱਚ ਤੁਸੀਂ ਇੱਕ ਮਿੰਟ ਦੀ ਕੁਤਾਈ ਨਹੀਂ ਮੈਂ ਕੀਤੀ, ਕੁਤਾਈ ਆਪਣੇ ਨਹੀਂ ਹੱਥੀਂ ਕੀਤੀ ਹੈ ਕਿ ਮੈਂ ਕਿਸੇ ਕਿਸਮ ਦੀ ਸਾਰੀ ਰਹਿਣ। ਜ਼ਿੰਦਗੀ ਰੋਟੀ ਵਾਲਦ ਦੀ ਆਪਣੇ ਦੀ ਨਾ, ਆਪਣੀ ਔਰਤ ਨੂੰ ਨਹੀਂ ਚੋਪਣ ਦੀ, ਮੈਂ ਆਪ ਹੀ ਚੋਪਣੀ। ਕੀ ਬਾਤ ਹੈ ਜੀ, ਮਾਸ਼ਾਅੱਲਾ। ਤੇ ਹੁਣ ਇਸ ਟਾਈਮ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਅੱਗੋਂ ਬੱਚੇ ਆ, ਕਿਆ ਤੁਹਾਡੀ ਕਦਰ ਕਰਦੇ ਆ? ਬੜੀ ਕਦਰ ਕਰਦੇ ਆ, ਮੈਨੂੰ ਰਾਤ ਨੂੰ ਘੁੱਟ ਕੇ ਫੇਰ ਉਹ ਸੌਂਦੇ ਆ। ਜਿਹੜੀ ਜੇ ਜਾਣਾ ਕਿਤੇ ਬਾਹਰ ਅੰਦਰ ਵੀ ਜਾਣਾ ਤੇ ਮੈਨੂੰ ਪੁੱਛ ਕੇ ਵੀ ਜਾਣਾ ਵੀ ਅੱਬੂ ਅਸੀਂ ਫਲਾਣੇ ਥਾਂ ਚੱਲੇ ਆ। ਵਾਲਦਾ ਉਹਨਾਂ ਦੀ ਫੌਤ ਹੋਈ ਨੂੰ 20-22 ਸਾਲ ਹੋ ਗਿਆ ਤੇ ਮੈਨੂੰ ਹੀ ਉਹਨਾਂ ਨੇ ਪੁੱਛਣਾ। ਬੱਚੀਆਂ ਮੇਰੀਆਂ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਹੀ ਵੀ ਮੈਨੂੰ ਘੁੱਟਣਗੀਆਂ, ਨੱਪਣਗੀਆਂ, ਬੱਚੇ ਘੁੱਟਣਗੇ। ਅੱਲਾ ਦਾ ਬੜਾ ਹੀ ਸ਼ੁਕਰ ਆ, ਬੜਾ ਅੱਲਾ ਦਾ ਆਸਾਨ ਆ, ਮੇਰੀ ਔਲਾਦ ਬੜੀ ਤਾਬੇਦਾਰ ਆ। ਤੇ ਮੈਂ ਬਲਕਿ ਇਹ ਵੀ ਆ, ਮੈਂ ਆਪ ਹੀ ਨਹੀਂ ਇਕੱਲੇ ਨੇ ਜ਼ਮੀਨ ਲਈ, ਹਾਂਜੀ, ਮੈਂ ਚਾਚਿਆਂ ਤਾਇਆਂ ਨੂੰ ਸਾਰਿਆਂ ਨੂੰ ਲੈ ਕੇ ਦਿੱਤੀ। ਕੀ ਬਾਤ ਹੈ, ਕੀ ਬਾਤ। ਫਿਰ ਇਹ ਵੀ ਆ, ਇਹ ਇੱਕ ਕਿੱਲਾ ਮੈਂ ਲਿਆ ਆਪਣੀ ਜ਼ਮੀਨ ਦੇ ਵਿੱਚ ਲੈਣ ਲੱਗਾ ਸੀ ਤੇ ਉਹ ਮੇਰੇ ਚਾਚੇ ਦਾ ਪੁੱਤ ਕਹਿੰਦਾ ਵੀ ਮੈਂ ਚਲੇ ਜਾਣਾ ਜੇ ਇਹ ਮੇਰੀ ਜ਼ਮੀਨ ਥੋੜੀ ਆ। ਮੇਰੇ ਬੱਚੇ ਕਹਿੰਦੇ ਨਹੀਂ ਅੱਬੂ ਅਸੀਂ ਇਹ ਲੈਣੀ ਹੈ, ਇਹ ਕਿੱਲਾ ਬਹੁਤ ਚੰਗਾ। ਮੈਂ ਕਿਹਾ ਨਾ, ਜੇ ਭਰਾ ਹੀ ਚਲੇ ਗਏ ਤਾਂ ਅਸੀਂ ਜ਼ਮੀਨ ਨੂੰ ਕੀ ਕਰਨਾ। ਕੀ ਬਾਤ ਹੈ। ਫਿਰ ਮੈਂ ਜ਼ਮੀਨ ਉਹਨੂੰ ਲੈ ਕੇ ਦਿੱਤੀ, ਮੈਂ ਆਪ ਨਹੀਂ ਲਈ। ਦੂਸਰੇ ਚਾਚੇ ਨੂੰ ਵੀ ਲੈ ਕੇ ਦਿੱਤੀ, ਇਹਨਾਂ ਨੂੰ ਵੀ ਲੈ ਕੇ ਦਿੱਤੀ, ਕਿੱਲਾ ਜ਼ਮੀਨ ਦਾ। ਕਿਸੇ ਨੂੰ 2 ਕਿੱਲੇ, ਦੂਸਰੇ ਜਾਸਿਨ ਨੂੰ 4 ਕਿੱਲੇ ਲੈ ਕੇ ਦਿੱਤੇ, ਹੁਣ ਫਿਰ 3 ਲੈ ਕੇ ਦਿੱਤੇ ਉਹਨੂੰ। ਇਹੋ ਹੀ ਸੋਚਿਆ ਵੀ ਜੇ ਇਹ ਇਹਨਾਂ ਦੀ ਵੀ ਹੋਏਗੀ ਤੇ ਅਸੀਂ ਇੱਥੇ ਰਹਿ ਸਕਦੇ ਹਾਂ। ਮੈਂ ਇਕੱਲੇ ਨੇ ਕੀ ਕਰਨਾ। ਤੇ ਅੱਲਾ ਦਾ ਬੜਾ ਭਰਾਵਾਂ ਨਾਲ ਹੀ ਬਹਾਰਾਵਾਂ, ਭਰਾਵਾਂ ਨਾਲ ਬਾਹਰਾਂ। ਠੀਕ ਹੋ ਤੇ ਗਿਆ। ਅੱਲਾ ਦਾ ਬੜਾ ਆਸਾਨ ਆ, ਬੜਾ ਸ਼ੁਕਰ ਆ। ਮੈਂ ਮਾਂ ਬਾਪ ਦੀਆਂ ਦੁਆਵਾਂ ਹੀ ਲਈਆਂ, ਹੋਰ ਮੈਂ ਕੋਈ ਕੰਮ ਜਿਹੜਾ ਨਾ ਦੁਨੀਆ ਨੂੰ ਅਲੱਗਾ ਨਹੀਂ ਕੀਤਾ। ਠੀਕ ਹੋ ਗਿਆ। ਅੱਛਾ ਬਾਬਾ ਜੀ, ਹੁਣ ਗੱਲ ਆਵਾਂਗੇ ਬਿਜ਼ਨਸ ਦੀ ਤਰਫ ਹਾਂਜੀ। ਕਿ ਤੁਹਾਡਾ ਇੱਥੇ ਜਿਹੜਾ ਬਿਜ਼ਨਸ ਹੈ ਇਸ ਟਾਈਮ ਤੁਹਾਡੇ ਕੋਲ ਕਿੰਨਾ ਕਮਾਲ ਆ? ਮਾਸ਼ਾਅੱਲਾ। ਮੇਰੇ ਕੋਲ ਮਾਸ਼ਾਅੱਲਾ 5-6 ਗਾਈਆਂ ਅੱਛਾ ਜੀ, ਤੇ 5 ਮੱਝਾਂ ਅੱਛਾ ਜੀ, ਤੇ 6 ਬੱਚੇ ਆ, ਮਾਸ਼ਾਅੱਲਾ, ਇੱਕ ਕਟਾ ਤਗੜਾ, ਮਾਸ਼ਾਅੱਲਾ। ਤੇ ਹੋਰ ਬੱਕਰੀਆਂ ਵੀ ਆ, ਬੱਚੇ ਆ 6-7 ਕੁਰਬਾਨੀ ਤੇ ਵੇਚਣੇ ਆ, ਇੱਕ ਸੰਡਾ ਵੇਚਣਾ। ਮੱਝਾਂ ਮਾਸ਼ਾਅੱਲਾ ਦੁੱਧ 25-30 ਕਿਲੋ ਦੇ ਦਿੰਦੀਆਂ ਇੱਕ ਟਾਈਮ ਦਾ। ਅੱਲਾ ਦਾ ਸ਼ੁਕਰ ਆ, ਅੱਲਾ ਦਾ ਬੜਾ ਆਸਾਨ ਆ। ਯਾਨੀ ਕਿ ਮੈਂ ਦੇਖਿਆ ਵਾ ਕਿ ਜਿਹੜੇ ਲੋਕ ਬਾਹਰ ਮਿਹਨਤ ਮਿੱਲਾਂ ਦੇ ਵਿੱਚ ਵੀ ਕੰਮ ਕਰਦੇ ਰਹੇ, ਮੈਂ ਆਪਣੀ ਜ਼ਿੰਦਗੀ ਦੇ ਹਿਸਾਬ ਨਾਲ ਦੱਸਦਾ ਵਾਂ, ਉਹ ਅੱਜ ਵੀ ਉੱਥੇ ਹੀ। ਤੇ ਮੈਂ ਤੁਹਾਨੂੰ ਇੱਥੇ ਪਿੰਡ ਵਿਹਲੇ ਫਿਰਦੇ ਆ ਇਹ ਵੇਖਿਆ ਕਿ ਤੁਸੀਂ ਸਾਲ ਬਾਅਦ ਕੋਈ 5-4 ਬੱਚੇ ਵੀ ਵੇਚ ਲੈਂਦੇ ਹੋ, ਤੇ ਤੁਹਾਡੇ ਕੋਲ 25-30 ਕਿਲੋ ਮਾਸ਼ਾਅੱਲਾ ਡੇਲੀ ਦਾ ਦੁੱਧ ਵੀ ਆ, ਤੇ ਤੁਹਾਡੇ ਸਾਰੇ ਡੰਗਰ ਅਲਹਮਦੁਲਿਲਾ ਵਧ ਰਹੇ। ਤੁਸੀਂ ਜ਼ਮੀਨ ਵੀ 20 ਕਿੱਲਿਆਂ ਤੇ ਲੈ ਗਏ ਹੋ, 2.5 ਕਿੱਲਿਆਂ ਤੋਂ। ਤੇ ਇਹਦਾ ਮਕਸਦ ਹੈ ਕਿਸਾਨਾਂ ਦਾ ਜਿਹੜਾ ਕੰਮ ਹੈ, ਜ਼ਿਮੀਂਦਾਰ ਦਾ ਜਿਹੜਾ ਕੰਮ ਹੈ, ਇਹਦੇ ਵਿੱਚ ਬੱਚਤ ਹੈਗੀ ਆ। ਬੜੀ ਜੀ ਦਿਲਚਸਪੀ ਨਾਲ ਕੰਮ ਕਰੇ ਤੇ ਇਹਦੇ ਨਾਲ ਦੀ ਕਮਾਈ ਕੋਈ ਨਹੀਂ। ਦਿਲਚਸਪੀ ਨਾਲ ਕਰੇ ਕੰਮ ਤੇ ਜਿੰਨੀ ਮਰਜ਼ੀ ਕਮਾਈ ਕਰ ਲਓ। ਇਹ ਤੁਸੀਂ ਆ ਮਿਹਨਤ ਨਾਲ ਕਰਨੀ ਆ ਤੇ ਦਿਲਚਸਪੀ ਨਾਲ ਕਰਨੀ, ਸ਼ੌਕ ਨਾਲ ਕਰਨੀ ਆ। ਇਹ ਸ਼ੌਕ ਦੇ ਕੰਮ ਹੈ, ਸ਼ੌਕ ਦੇ ਕੰਮ ਆ। ਅੱਛਾ, ਜਿਹੜੇ ਇਹ ਕਹਿ ਲਓ ਕਿ ਇਹ ਬਿਜ਼ਨਸ ਨੂੰ ਮੈਂ ਹੁਣ ਤੁਹਾਡੇ ਅੱਗੇ ਰੱਖਾਂਗਾ ਕਿ ਖਰਚੇ ਦੇ ਹਿਸਾਬ ਦੇ ਨਾਲ ਕਿ ਤੁਸੀਂ ਹੁਣ ਸਾਲਾਨਾ ਬਜਟ ਕੱਢਦੇ ਹੋ ਤੇ ਤੁਹਾਨੂੰ ਸਾਲਾਨਾ ਖਰਚਾ ਕੱਢ ਕੇ ਤਕਰੀਬਨ ਕਿੰਨੇ ਕੁ ਪੈਸੇ ਬਚ ਜਾਂਦੇ ਆ ਵਿਦ ਵਾਈ? ਯਾਨੀ ਕਿ ਜ਼ਿਮੀਂਦਾਰਾਂ ਵੀ ਵਿੱਚ ਹੀ ਤੇ ਇਹ ਮਾਲ ਡੰਗਰ ਦੇ ਵਿੱਚ ਤੁਸੀਂ ਕਿੰਨੀ ਕੁ ਯਾਨੀ ਕਿ ਜਿਹੜੀ ਸੇਵਿੰਗ ਕਰ ਲੈਂਦੇ ਹੋ, ਜਿਹਨੂੰ ਕਹਿੰਦੇ ਵੀ ਖਰਚਾ ਕੱਢ ਕੇ ਸਾਨੂੰ ਇੰਨੀ ਬਚਤ ਆ ਗਈ ਆ, ਉਹ ਤੁਸੀਂ ਦੱਸ ਅਗਰ ਮਨਾਸਬ ਸਮਝੋ ਤੇ ਸਾਨੂੰ ਪਤਾ ਲੱਗ ਜਾਏ। 10-12 ਲੱਖ ਦੇ ਬੱਚੇ ਕੱਟੇ ਇਹ ਵੇਚਦੇ ਆ ਮਾਸ਼ਾਅੱਲਾ ਜੀ। ਤੇ ਬਾਕੀ ਜਿਹੜੀ ਫਸਲ ਆ ਉਹ ਤੇ ਹਿਸਾਬ ਹੀ ਨਹੀਂ ਕਦੇ ਕੀਤਾ ਵੀ ਕਿੰਨੇ ਆਏ, ਉਹਦੇ ਵਿੱਚੋਂ ਹੀ ਖਰਚੀ ਦੇ ਆ, ਵਿੱਚੋਂ ਹੀ ਖਾਈ ਦੇ ਆ, ਵਿੱਚੋਂ ਹੀ ਜ਼ਮੀਨ ਤੇ ਲਾਈ ਦੇ ਆ, ਉਹਦਾ ਹਿਸਾਬ ਨਹੀਂ ਕਰੀਦਾ। ਤੇ ਬੱਚੇ ਆ ਦੁੱਧ ਆ ਉਹ 8 ਦਿਨੀ 20,000 ਦਾ ਹੋ ਜੇ, 25 ਦਾ ਹੋ ਜੇ, ਉਹ 20-25,000 8 ਦਿਨੀ ਲੈ ਲਈਦਾ। ਤੇ ਰਿੜਕਦੇ ਵੀ ਉਹ ਦੁੱਧ? ਰਿੜਕਦੇ ਆ। ਯਾਨੀ ਕਿ ਤੁਸੀਂ ਬਿਲਕੁਲ ਪੁਰਾਣਾ ਨਿਯਮ ਹੀ ਰੱਖਿਆ, ਰਿੜਕਣ ਵਾਲਾ ਵੀ ਤੇ ਸਾਰਾ ਰਿੜਕਦੇ ਆ ਦੁੱਧ। ਦਹੀਂ ਸਵੇਰੇ ਦਹੀਂ ਨਾਲ ਨਾਸ਼ਤਾ ਕਰਨਾ, ਦਹੀਂ ਨਾਲ ਰੋਟੀ ਖਾਣੀ ਆ। ਸ਼ਾਮ ਨੂੰ ਦੁੱਧ ਪੀਣਾ ਵਾ, ਕਿਸੇ ਨੇ ਬੋਤਲ ਪਾ ਲਈ ਆ, ਕਿਸੇ ਨੇ ਉਦਾਂ ਹੀ ਪੀ ਲਿਆ, ਕਦੇ ਦੁੱਧ ਨਾਲ ਰੋਟੀ ਵੀ ਖਾ ਲਈ ਦੀ ਆ। ਤੇ ਇਹ ਤੁਸੀਂ ਯਾਨੀ ਕਿ ਇਸੇ ਬਿਜ਼ਨਸ ਦੇ ਵਿੱਚੋਂ ਪੈਲੀ ਵੀ ਬਣਾ ਲਈ ਤੇ ਅੱਛੀ ਫਸਲ ਰੱਖਣ ਵਾਲੀ ਤੁਹਾਡੀ ਜ਼ਿੰਦਗੀ ਆ। ਦੇਖੋ ਜੀ, ਇਸ ਟਾਈਮ ਦੇਸੀ ਘਿਓ ਜਿਹੜਾ ਨਾ ਉਹ ਤੇ ਲੈਣਾ ਨਾਮੁਮਕਿਨ ਹੋ ਗਿਆ ਨਾ ਹੁਣ।
ਮੁਸ਼ਕਲ ਤੇ ਛੱਡ ਕੇ ਨਾਮੁਮਕਿਨ ਵੀ 1800 ਰੁਪਏ ਨੂੰ ਕਿਲੋ ਅਗਰ ਕੋਈ ਟੱਬਰਦਾਰੀ ਆ ਤੇ ਉਹਦੇ ਵਿੱਚ ਕਿਲੋ ਕਰਦਾ ਵੀ ਕੀ ਆ। ਤੇ ਤੁਸੀਂ ਜਿਸ ਤਰ੍ਹਾਂ ਦੱਸਦੇ ਪਏ ਤੁਸੀਂ ਚੋਪੜ ਕੇ ਖਾਣੇ ਤੇ ਦਹੀਂ ਵੀ ਖਾਂਦੇ ਹੋ, ਲੱਸੀ ਵੀ ਪੀਂਦੇ ਹੋ ਤੇ ਅਲਹਮਦੁਲਿਲਾ ਯਾਨੀ ਕਿ ਜਿੱਦਾਂ ਤੁਸੀਂ ਦੱਸਿਆ ਵੀ ਸਾਨੂੰ ਆਮਦਨ ਵੀ ਠੀਕ ਠਾਕ ਆ। ਇਹਦਾ ਮਕਸਦ ਹੈ ਕਿਸਾਨਾਂ ਦਾ ਕੰਮ ਅਗਰ ਪੂਰੀ ਤਕਦਾਓ ਨਾਲ ਕੀਤਾ ਜਾਵੇ ਤੇ ਇਹਦੇ ਵਿੱਚ ਬੱਚਤ ਹੈਗੀ ਬੱਚਤ ਆ, ਹੈਗੀ ਬੜੀ, ਯਾਨੀ ਕਿ ਲਗਨ ਨਾਲ ਕੀਤਾ ਹਾਂ ਜਾਵੇ ਲਗਨ ਨਾ ਕੀਤਾ ਜਾਵੇ। ਤੇ ਘਰ ਦੇ ਜਿਹੜੇ ਕੋਈ ਤੁਹਾਡੇ ਔਜ਼ਾਰ ਘਰ ਦੇ ਯਾਨੀ ਕਿ ਟਰੈਕਟਰ ਵਗੈਰਾ ਕੋਈ ਘਰ ਦਾ, ਟਰੈਕਟਰ ਘਰ ਦਾ, ਟਰੈਕਟਰ ਘਰ ਦਾ ਵਾ। ਤੇ ਬੱਚੇ ਤੁਹਾਡੀਆਂ ਬੱਚੀਆਂ ਕਿੰਨੀਆਂ ਸੀ? 4 ਬੱਚੀਆਂ 3 ਬੱਚੇ। 3 ਬੱਚੇ। ਤੇ ਸ਼ਾਦੀ ਕਿੰਨੀਆਂ ਦੀ ਕੀਤੀ ਆ? ਬੱਚੀਆਂ 4 ਵਿਆਹਤੀਆਂ ਤੇ ਬੱਚੇ 2 ਵਿਆਹੇ, 1 ਬੱਚਾ ਵਿਆਹਣ ਵਾਲਾ। ਅੱਛਾ ਅੱਛਾ ਮਾਸ਼ਾਅੱਲਾ ਜੀ, ਯਾਨੀ ਕਿ ਉਹਨਾਂ ਦੀ ਵੀ ਤੁਸੀਂ ਸ਼ਾਦੀ ਬੱਚੀਆਂ ਦੀ ਵੀ ਫਰਜ਼ੋਂ ਦਾ ਹੋ ਚੁੱਕੇ ਹੋ, ਬੱਚੇ ਵੀ 2 ਵਿਆਹ ਚੁੱਕੇ ਹੋ, 1 ਰਹਿ ਗਿਆ ਵਾ, ਉਹ ਵੀ ਅੱਲਾ ਖੈਰ ਕਰੇ। ਚਲੋ ਅੱਲਾ ਪਾਕ ਤੰਦਰੁਸਤੀ ਦੇਵੇ, ਸਿਹਤ ਦੇਵੇ। ਤੇ ਬਾਬਾ ਜੀ ਤੁਹਾਡੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਇਹਨਾਂ ਦਾ ਮਕਸਦ ਇਹ ਆ ਕਿ ਅਸੀਂ ਇਹ ਸੋਚਣਾ ਚਾਹੁੰਦੇ ਸੀ, ਦੇਖਣਾ ਚਾਹੁੰਦੇ ਸੀਗੇ ਕਿ ਇਸ ਬਿਜ਼ਨਸ ਦੇ ਵਿੱਚ ਕੁਝ ਬਚਦਾ। ਔਰ ਮੈਂ ਨਿਚੋੜ ਕੱਢਿਆ ਵਾ ਕਿ ਇੱਕ ਬੰਦਾ 25-30 ਸਾਲ ਬਾਹਰ ਨੌਕਰੀ ਕਰ ਆਉਂਦਾ ਵਾ, ਆਣ ਕੇ ਉਹ ਮਸਾ ਉਹਦੇ ਕੋਲ ਕੋਠੇ ਹੀ ਬਣਦੇ ਆ। ਤੇ ਤੁਹਾਡੇ ਮੈਂ ਮਕਾਨ ਵੀ ਦੇਖੇ ਕਿ ਅੱਛੇ ਖਾਸੇ ਬਣ ਗਏ ਆ। ਤੁਸੀਂ ਇਹ ਵੀ ਜਗ੍ਹਾ ਤੁਹਾਡੇ ਕੋਲ ਖੁੱਲੀ ਡੁੱਲੀ ਆ, ਕੋਈ 20 ਕਿੱਲੇ ਜ਼ਮੀਨ ਦੇ ਵੀ ਬਣਾ ਲਏ ਆ, ਬੱਚੇ ਵੀ ਵਿਆਹ ਲਏ ਆ, ਔਰ ਇਸ ਟਾਈਮ ਤੁਸੀਂ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਗੁਜ਼ਾਰ ਰਹੇ ਹੋ ਕਿ ਤੁਸੀਂ ਇਹ ਬੜੀ ਨਿਹਮਤ ਅੱਲਾ ਪਾਕ ਦੀ ਤੁਹਾਡੇ ਤੇ ਰਹਿਮਤ ਵੀ ਆ ਕਿ ਤੁਸੀਂ ਇਹ ਚਿੱਟੇ ਕੱਪੜੇ ਪਾ ਕੇ, ਮੈਂ ਤੁਹਾਨੂੰ ਇਦਾਂ ਹੀ ਵੇਖਦਾ ਕਿ ਤੁਸੀਂ ਚਿੱਟੇ ਕੱਪੜੇ ਪਾਏ ਹੁੰਦੇ ਆ, ਪਰਿਆ ਪੰਚਾਇਤਾਂ ਵੀ ਕਰਦੇ ਹੋ ਤੇ ਸਕੂਨ ਨਾਲ ਵੀ ਬਹਿੰਦੇ ਹੋ। ਇਹ ਅੱਲਾ ਪਾਕ ਦੀ ਤੁਹਾਡੇ ਤੇ ਖਾਸ ਰਹਿਮਤ ਆ। ਤੇ ਇਹ ਸਾਨੂੰ ਇਹਦੇ ਬਾਰੇ ਕੋਈ ਗੱਲ ਐਸੀ ਦੱਸੋ ਕਿ ਜਿਹੜੀ ਅਸੀਂ ਵੀ ਉਸ ਚੀਜ਼ ਨੂੰ ਅਪਣਾਈਏ। ਜਫਾ ਗਾਲ ਕੇ ਨਫਾ ਕੀ ਖਟਣਾ ਸੋ, ਹੋਰ ਆਹ ਕੀ ਸੱਚ ਨਤਾਰਨੀ ਹੈ। ਬੁਰੇ ਨਾਲ ਜੇ ਬੋਲੀਏ ਬੁਰੇ ਹੋਈਏ, ਕਿਉਂ ਗੈਰ ਨੂੰ ਯਾਰ ਚਿਤਾਰਨੀ ਹੈ। ਇਹਦਾ ਮਤਲਬ ਇਹ ਆ ਵੀ ਹਰਾਮ ਜਿਹੜਾ ਸ਼ਿਕਾਰ ਆ ਨਾ, ਹਰਾਮ ਦੇ ਮਗਰ ਤੁਸੀਂ ਨੱਸੋਗੇ 5 ਮੀਲ 10 ਮੀਲ ਨੱਸਣਾ, ਤੁਹਾਨੂੰ ਕੋਈ ਥਕਾਵਟ ਨਹੀਂ ਹੋਣੀ। ਜਿਸ ਵੇਲੇ ਹਰਾਮ ਸ਼ਿਕਾਰ ਤੁਸੀਂ ਹਾਸਲ ਕਰ ਲੈਣਾ ਨਾ, ਉਸ ਵੇਲੇ ਤੁਹਾਡੀਆਂ ਲੱਤਾਂ ਥੱਕ ਜਾਣੀਆਂ, ਤਾਂ ਲੱਤਾਂ ਪਛਾਣ ਤੁਸੀਂ ਢੂਕ ਕੇ ਤੁਰਨਾ, ਤੁਹਾਡੇ ਕੋਲ ਤੁਰਿਆ ਵੀ ਨਹੀਂ ਜਾਣਾ। ਤੇ ਜੇ ਹਲਾਲ ਦੇ ਮਗਰ ਨੱਸੋਗੇ ਤੇ ਉਹ ਜਿੰਨਾ ਚਿਰ ਤੁਸੀਂ ਹਲਾਲ ਸ਼ਿਕਾਰ ਨੂੰ ਹਾਸਲ ਨਹੀਂ ਕਰਦੇ ਉਹਨਾਂ ਚਿਰ ਥਕਾਵਟ ਹੈ। ਜਿਸ ਵੇਲੇ ਤੁਸੀਂ ਹਲਾਲ ਸ਼ਿਕਾਰ ਮਿਲ ਗਿਆ, ਉਸੇ ਵੇਲੇ ਤੁਹਾਡੀਆਂ ਥਕਾਵਟਾਂ ਲੱਗ ਜਾਣੀਆਂ। ਇਹਦੇ ਚ ਹੁਣ ਅੱਗੋਂ ਤੁਸੀਂ ਸਮਝ ਲਓ ਕਈ ਗੱਲਾਂ। ਜਫਾ ਦਾ ਮੈਨਾ ਤਾਕਤ ਆ, ਤਾਕਤ ਨੂੰ ਕਿੱਦਾਂ ਜਾਇਆ ਕਰਨਾ, ਉਹ ਤੁਸੀਂ ਹਰਾਮ ਜਾਇਆ ਕਰੋਗੇ ਤੇ ਤੁਹਾਨੂੰ ਕੁਝ ਨਹੀਂ ਲੱਭੇਗਾ। ਜੇ ਤੁਸੀਂ ਹਲਾਲ ਤੇ ਆਓਗੇ ਤੇ ਤੁਹਾਨੂੰ ਹਰ ਸ਼ੈ ਉਹਦੇ ਚ ਮਿਲੇਗੀ, ਔਲਾਦਾਂ ਵੀ ਮਿਲਣਗੀਆਂ, ਹਰ ਚੀਜ਼ ਮਿਲੇਗੀ। ਅੱਗੋਂ ਤੁਸੀਂ ਆਪ ਸਮਝ ਲਓ। ਮਾਸ਼ਾਅੱਲਾ। ਅਜੇ ਇੱਕ ਦੂਸਰਾ ਤੁਸੀਂ ਸ਼ੇਰ ਕਹਿੰਦੇ ਹੁੰਦੇ ਸੀਗੇ ਉਹ ਔਰਤ ਦਾ ਦੇ ਬਾਰੇ ਚ, ਜੇ ਉਹ ਵੀ ਅਗਰ ਤੁਸੀਂ, ਉਹ ਇਹ ਆ ਵੀ ਪੱਛੋਂ ਪੁਰਾ ਰਲ ਵਗੇ ਤੇ ਰੰਨ ਮਲਾਈ ਖਾ, ਇਹ ਉਧਲੇ ਉਹ ਵਰੇ ਗੱਲ ਵਿਰਥਾ ਨਾ ਜਾ। ਇਹਦਾ ਮਤਲਬ ਇਹ ਆ ਵੀ ਜਿਹੜੀ ਔਰਤ ਚੰਗੀ ਮਲਾਈ ਖਾਣੀ, ਉਤਲੀਆਂ ਚੀਜ਼ਾਂ ਖਾਣੀਆਂ, ਚੰਗੀਆਂ ਖਾਣੀਆਂ, ਦੂਸਰਿਆਂ ਨੂੰ ਮੰਨਣਾ ਹੀ ਨਾ, ਉਹ ਜਿਹੜੀ ਹੈ ਨਾ ਉਹ ਫਿਰ ਟਿਕਦੀ ਨਹੀਂ, ਉਧਲਦੀ ਆ। ਤੇ ਜਦੋਂ ਪੱਛੋਂ ਤੇ ਪੁਰਾ ਰਲ ਕੇ ਵਗਣ ਡਿਆ ਪੈਣ, ਉਸ ਵੇਲੇ ਮੀਂਹ ਪੈ ਜਾਂਦਾ। ਪੱਛੋਂ ਕੀ ਹੈ ਜੀ? ਪੱਛੋਂ ਕੀ ਤੇ ਪੁਰਾ ਕੀ ਹੈ? ਪੱਛੋਂ ਜਿਹੜੀ ਆ ਨਾ ਉਹ ਲਹਿੰਦੇ ਵਾਲੇ ਪਾਸਿਓਂ ਚੱਲੇ ਤੇ ਇਹ ਜਿਹੜੀ ਪੁਰਾ ਚੜ੍ਹਦੇ ਵਾਲੇ ਪਾਸਿਓਂ। ਜਦੋਂ ਇਧਰੋਂ ਲਹਿੰਦਾ ਚੜ੍ਹਦਾ ਰਲ ਕੇ ਵਗਣ ਨਾ, ਕਦੇ ਉਧਰੋਂ ਆ ਜੇ ਹਵਾ, ਕਦੇ ਉਧਰੋਂ ਆ ਜੇ ਹਵਾ, ਉਹਨੂੰ ਕਹਿੰਦੇ ਆ ਪੱਛੋਂ ਪੁਰਾ ਰਲ ਵਗੇ ਤੇ ਰੰਨ ਮਲਾਈ ਖਾ। ਇਹ ਜਦੋਂ ਦੋਵੇਂ ਰਲਦੀਆਂ ਨਾ ਤੇ ਫਿਰ ਨਾ ਉਹ ਬੁੱਢੀ ਵਸਦੀ ਆ ਤੇ ਨਾ ਮੀਂਹ ਪੈਣੋਂ ਹਟਦਾ। ਵਾਹ ਬਾਈ ਵਾਹ, ਕਿਆ ਗੌਰ ਦੀ ਗੱਲ ਬਾਬਾ ਜੀ ਤੁਸੀਂ ਦੱਸੀ ਆ। ਤੇ ਬਾਕੀ ਬਾਬਾ ਜੀ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਸੁਣ ਕੇ ਕੀਤੀਆਂ, ਤੇ ਅਸੀਂ ਵੀ ਇਸ ਗੱਲ ਤੋਂ ਸਬਕ ਹਾਸਲ ਕਰਾਂਗੇ ਕਿ ਤੁਸੀਂ ਹੁਣ ਮੈਂ ਨਿਚੋੜ ਜਿਹੜਾ ਕੱਢਿਆ ਵਾ, ਜਿਹੜਾ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਕਿ ਤੁਹਾਨੂੰ ਅਗਰ ਅੱਲਾਹ ਪਾਕ ਨੇ ਇੰਨੀ ਦੌਲਤ ਨਾਲ, ਜ਼ਮੀਨ ਜਾਇਦਾਦ ਨਾਲ, ਇੱਜ਼ਤ ਨਾਲ, ਔਲਾਦ ਦੀ ਫਰਮਾਬਰਦਾਰੀ ਨਾਲ ਨਵਾਜ਼ਿਆ ਵਾ, ਤੇ ਇਹਦਾ ਇੱਕੋ ਹੀ ਨਿਚੋੜ ਆ ਕਿ ਤੁਸੀਂ ਆਪਣੇ ਵਾਲਿਆਂ ਦੀ ਫਰਮਾਬਰਦਾਰੀ ਕੀਤੀ। ਬੜੀ ਫਰਮਾਬਰਦਾਰੀ ਕੀਤੀ ਮੈਂ, ਚਾਚਿਆਂ ਤਾਇਆਂ ਦੀ ਬੜੀ ਕੀਤੀ। ਮੈਨੂੰ ਜੇ ਚਾਚੇ ਤਾਏ ਵੀ ਕਹਿੰਦੇ ਸੀ ਨਾ ਕੋਈ ਗੱਲ, ਤੇ ਮੈਂ ਉਹਨਾਂ ਦੀ ਵੀ ਇਸੇ ਤਰ੍ਹਾਂ ਹੀ ਖਿਦਮਤ ਕਰਦਾ ਰਿਹਾ। ਅੱਛਾ। ਇੱਕ ਵਾਰੀ ਮੇਰਾ ਚਾਚਾ ਤੇ ਪਾਣੀ ਲਾਉਣ ਡਿਆ ਸੀ ਤੇ ਮੈਂ ਪਾਣੀ ਲਾਉਣ ਚਲਾ ਗਿਆ ਮਗਰ। ਅੱਛਾ ਜੀ। ਜਦੋਂ ਪਾਣੀ ਲਾਉਣ ਗਏ ਨਾ ਤੇ ਮੈਂ ਦੋਵਾਂ ਖਾਲਿਆਂ 'ਚ ਸਾਡੀ ਜ਼ਮੀਨ ਸੀ, ਮੈਂ ਚਾਚੇ ਆਪਣੇ ਨੂੰ ਕਿਹਾ, ਮੈਂ ਕਿਹਾ ਚਾਚਾ ਅਸੀਂ ਪਾਣੀ ਇੱਥੋਂ ਵੱਢ ਲੈਣਾ। ਉਹਨੇ ਕਿਹਾ ਨਹੀਂ ਇੱਥੋਂ ਨਹੀਂ ਵੱਢਣਾ, ਉਸ ਖਾਲਿਓਂ ਵੱਢ। ਮੈਂ ਕਿਹਾ ਚਾਚਾ ਮੈਂ ਤੁਸੀਂ ਜਿੱਥੋਂ ਮਰਜ਼ੀ ਵੱਢ ਲਓ, ਜੇ ਮੈਂ ਅੱਜ ਵੱਢਣ ਲੱਗਾ ਤੇ ਕਾਹਦੀ ਤਕਲੀਫ ਹੋਈ ਆ। ਮੈਂ ਇੰਨੀ ਗੱਲ ਹੀ ਕਹੀ ਆ ਤਕਲੀਫ ਦੀ, ਉਹ ਮੇਰੇ ਨਾਲ ਬੋਲਣੋਂ ਹਟ ਗਿਆ। ਮੈਂ ਕਹਿੰਦਾ ਚਾਚਾ ਕੀ ਟਾਈਮ ਹੋ ਗਿਆ, ਉਹ ਨਹੀਂ ਬੋਲਦਾ। ਫਿਰ ਮੈਂ ਉਹਨੂੰ ਕਹਿੰਦਾ ਚਾਚਾ ਕਿੰਨਾ ਰਹਿੰਦਾ ਥਾਂ ਭਰਨ ਵਾਲਾ, ਉਹ ਨਹੀਂ ਬੋਲਦਾ। ਗੁੱਸੇ ਹੋਇਆ ਮੇਰੇ ਦਿਲ 'ਚ ਆਈ। ਫਿਰ ਮੈਂ ਉਹਦੇ ਕੋਲ ਚਲਾ ਗਿਆ, ਮੈਂ ਉਹਦੀ ਜਾ ਕੇ ਮਿਹਨਤ ਕੀਤੀ। ਮੈਂ ਕਿਹਾ ਚਾਚਾ ਮੈਨੂੰ ਮਾਫੀ ਦੇ ਦੇ। ਕਿਆ ਜ਼ਰਫ ਹੈ ਜੀ। ਉਹ ਬੋਲਿਆ ਨਾ। ਫਿਰ ਪਤਾ ਨਹੀਂ ਮੈਂ ਉਹਦੀ 100 ਮਿੰਟ ਕੀਤੀ। ਮੈਂ ਕਿਹਾ ਚਾਚਾ ਮੈਨੂੰ ਖੁਦਾ ਵਾਸਤੇ ਮਾਫੀ ਦੇ ਦੇ।
ਤੇ ਤੂੰ ਜਿੱਥੇ ਮੈਂ ਤੂੰ ਕਹਿਣਾ ਮੈਂ ਉਦਾਂ ਕਰ, ਜੇ ਮੈਨੂੰ ਜਦੋਂ ਤੂੰ ਕਹੇਗਾ ਮੈਂ ਵੜ ਲੂੰਗਾ। ਉਹ ਮੈਨੂੰ ਕਹਿਣ ਲੱਗਾ, ਜਦੋਂ ਮੈਂ ਮਾਫੀਆਂ ਮੰਗੀਆਂ ਉਹਨੇ ਕਿਹਾ ਚੱਲ ਜਿੱਥੋਂ ਤੇਰਾ ਦਿਲ ਕਰਦਾ ਉੱਥੋਂ ਵੜ ਲੈ। ਇੱਕ ਮਿੰਟ ਦੀ ਗੱਲ ਹੈ ਜੀ, ਇਹ ਦੇਖੋ ਜੀ ਪਿਆਰ ਦੀ ਗੱਲ। ਤੇ ਚਾਚੇ ਨੂੰ ਮੈਂ ਜਿੰਨਾ ਚਿਰ ਰਾਤ ਰਾਜੀ ਨਹੀਂ ਕੀਤਾ, ਅਸੀਂ ਦੋਵੇਂ ਹੀ ਸੀਗੇ ਇਕੱਲੇ, ਤੇ ਮੈਂ ਜਿੰਨਾ ਚਿਰ ਉਹਦੀਆਂ ਮਿੰਨਤਾਂ ਕਰ ਕਰਕੇ ਉਹਨੂੰ ਖੁਸ਼ ਨਹੀਂ ਕੀਤਾ ਉਹਨਾਂ ਚਿਰ ਮੈਂ ਨਹੀਂ ਹਟਿਆ। ਵਾਹ ਗੱਲ ਇਹ ਆ ਵੀ ਖਿਦਮਤ ਜਿਹੜੀ ਯਾਨੀ ਕਿ ਤੁਸੀਂ ਹਰ ਵੇਲਾ ਸਾਂਭਿਆ ਵਾ। ਬਿਲਕੁਲ, ਤੇ ਇੱਥੇ ਤੁਹਾਡੀ ਗੱਲ ਸੁਣ ਕੇ ਮੈਨੂੰ ਇੱਕ ਵੇਲੇ ਦਾ ਸ਼ੇਰ ਯਾਦ ਆ ਗਿਆ ਵਾ, ਤੇ ਉਹ ਮੈਂ ਵਿੱਚ ਕਹਿਣਾ ਜ਼ਰੂਰ ਕਵਾਂਗਾ, ਕਿਉਂਕਿ ਤੁਹਾਡੀਆਂ ਗੱਲਾਂ ਸੁਣ ਕੇ ਕਿ ਤੁਸੀਂ ਹਰ ਵੇਲੇ ਨੂੰ, ਮਾਂ-ਬਾਪ ਦੇ ਵੇਲੇ ਨੂੰ, ਹਰ ਇੱਕ ਨੂੰ ਸਾਂਭਿਆ। ਸਦਰਾਂ ਦੀ ਤਕਦੀਰ ਹੈ ਵੇਲਾ, ਰਾਠਾਂ ਦੀ ਜਾਗੀਰ ਹੈ ਵੇਲਾ, ਪਾਉਂਦਾ ਏ ਜਦ ਭੰਡੀ ਕਿਧਰੇ, ਕਰਦਾ ਲੀਰੋ ਲੀਰ ਹੈ ਵੇਲਾ, ਵੱਡੀ ਪੱਗ ਦਾ ਮਾਣ ਕਰੀ ਨਾ, ਪੱਗਾਂ ਦੇਵੇ ਚੀਰ ਹੈ ਵੇਲਾ, ਵੇਲੇ ਦੀ ਜਿਸ ਕਦਰ ਕੀਤੀ, ਮਾਪੇ ਮੁਰਸ਼ਦ ਪੀਰ ਹੈ ਵੇਲਾ। ਤੇ ਦੋਸਤੋ, ਬਾਬੇ ਹੋਣਾ ਨੇ ਆਪਣੇ ਮਾਂ-ਬਾਪ ਦੀ ਟਾਈਮ ਨਾਲ ਸੇਵਾ ਕੀਤੀ। ਅਸੀਂ ਲੋਕ ਬਾਜ਼ ਔਕਾਤ ਉਦੋਂ ਸਾਨੂੰ ਸੁਰਤ ਆਉਂਦੀ ਆ ਜਦੋਂ ਸਾਡੇ ਮਾਂ-ਬਾਪ ਸਾਡੇ ਕੋਲ ਨਹੀਂ ਰਹਿੰਦੇ। ਇਹਨਾਂ ਨੇ ਟਾਈਮ ਨਾਲ ਮਾਂ-ਬਾਪ ਦੀ ਕੀਤੀ, ਚਾਚੇ ਤਾਇਆਂ ਦੀ ਕੀਤੀ, ਆਪਣੀ ਔਲਾਦ ਦੀ ਅੱਛੀ ਪਰਵਰਿਸ਼ ਕੀਤੀ, ਮਿਹਨਤ ਟਾਈਮ ਨਾਲ ਕੀਤੀ, ਹਰ ਚੀਜ਼ ਵੇਲੇ ਨਾਲ ਕੀਤੀ, ਤੇ ਅੱਜ ਤੁਹਾਡੇ ਸਾਹਮਣੇ ਮਿਸਾਲ ਬਣੇ ਬੈਠੇ ਆ। ਉਮੀਦ ਕਰਦਾ ਵਾਂ ਕਿ ਤੁਹਾਨੂੰ ਵੀ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ। ਇਹ ਜਿਹੜੇ ਸਿਆਣੇ ਬੰਦੇ ਆ, ਇਹਨਾਂ ਕੋਲ ਗੁਰ ਜਿਹੜੇ ਆ, ਇਹ ਲੈਣ ਵਾਲਾ ਕੋਈ ਨਹੀਂ। ਇਹਨਾਂ ਕੋਲ ਲੈ ਕੇ ਦੇਖੋ ਨਾ, ਤੇ ਇੱਕ ਇੱਕ ਗੁਰ ਹਜ਼ਾਰਾਂ ਖਜ਼ਾਨਿਆਂ ਦੇ ਮੂੰਹ ਖੁੱਲ ਜਾਂਦੇ ਆ। ਤੇ ਦੋਸਤੋ, ਇਹਦੇ ਨਾਲ ਹੀ ਅੱਜ ਦੇ ਬਾਬੇ ਹੋਣਾ ਨਾਲ ਜਿਹੜੀ ਬੈਠਕ ਹੋਈ, ਜਿਹੜੀ ਗੁਫ਼ਤਗੂ ਹੋਈ, ਬਹੁਤ ਅੱਛੀ ਹੋਈ, ਔਰ ਉਮੀਦ ਕਰਦਾ ਕਿ ਤੁਹਾਨੂੰ ਵੀ ਚੰਗੀ ਲੱਗੀ ਹੋਏਗੀ। ਜਿਹੜੇ ਮੇਰੇ ਨਵੇਂ ਦੋਸਤ ਵੇਖਣ ਵਾਲੇ, ਉਹਨਾਂ ਵਾਸਤੇ ਇੱਕ ਮੇਰੀ ਛੋਟੀ ਜਿਹੀ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਦੇ ਵਿੱਚ ਮੈਨੂੰ ਦੱਸਣਾ ਜ਼ਰੂਰ ਆ ਕਿ ਵੀਡੀਓ ਕੈਸੀ ਲੱਗੀ। ਤੁਸੀਂ ਵੀ ਆਪਣੇ ਬਜ਼ੁਰਗਾਂ ਦੀ ਕਦਰ ਕਰਿਆ ਕਰੋ, ਇਹਨਾਂ ਕੋਲ ਸਬਕ ਹਾਸਲ ਕਰਿਆ ਕਰੋ। ਤੁਹਾਨੂੰ ਲੱਭਣਾ ਚਾਹੋਗੇ ਤਾਂ ਤੁਹਾਨੂੰ ਹਰ ਖਜ਼ਾਨਾ ਇੱਥੋਂ ਮਿਲ ਜਾਏਗਾ। ਇਹ ਦੇਖੋ ਨਾ, ਹੁਣ ਕਿੱਡਾ ਸੋਹਣਾ ਸਕੂਨ ਦਾ ਦੇਸੀ ਮਾਹੌਲ, ਇਹਨਾਂ ਦਾ ਵੀ ਡੇਰਾ ਡੰਡਾ ਨਾਲ ਰਲ ਕੇ ਬੈਠੇ, ਪਿੰਡਾਂ ਦਾ ਇੱਕ ਪੂਰਾ ਮਾਹੌਲ। ਤੇ ਇਹ ਮਾਹੌਲ ਜਿਹੜੇ ਆ ਨਾ, ਲੋਕ ਪੈਸੇ ਖਰਚ ਕੇ ਇਹ ਮਾਹੌਲ ਲੱਭਣਾ ਚਾਹੁੰਦੇ ਆ, ਲੇਕਿਨ ਇਹ ਨਹੀਂ ਲੱਭਦੇ। ਜਿਹੜੇ ਅੱਲਾ ਦੀ ਜ਼ਾਤ ਪਾਕ ਨੇ ਸਾਨੂੰ ਵੀ ਬਖਸ਼ੇ, ਅਸੀਂ ਅੱਲਾ ਦਾ ਸ਼ੁਕਰ ਅਦਾ ਕਰਦੇ। ਮੈਂ ਪੰਜਾਬੀ ਵਾਸਤੇ ਨਾ, ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਆਪਣਾ ਚੈਨਲ ਬਣਾਇਆ, ਤੇ ਪੰਜਾਬੀ ਵੀਰਾਂ ਵਾਸਤੇ, ਪੰਜਾਬ ਦੇ ਰੰਗ ਦਿਖਾਉਣ ਵਾਸਤੇ। ਤੇ ਮੈਂ ਉਮੀਦ ਕਰਦਾ ਕਿ ਮੇਰੇ ਵੀਰਾਂ ਨੂੰ ਪਸੰਦ ਆਊਗਾ। ਮੇਰੇ ਸਾਰੇ ਦੋਸਤ, ਅੱਲਾ ਪਾਕ ਤੁਹਾਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ।